ਯੂਐਸ ਦੇ ਵਿੱਚ ਘਰਾਂ ਦੀ ਸੇਲ ਜਿਹੜੀ ਆ ਉਹ ਕਾਫੀ ਡਾਊਨ ਗਈ ਆ ਜੂਨ ਮਹੀਨੇ ਦੇ ਵਿੱਚ। ਪ੍ਰਾਈਸਿਸ ਕਿਉਂਕਿ ਬਹੁਤ ਹਾਈ ਹੈਗੀਆਂ, ਇੰਟਰਸਟ ਰੇਟ ਲੋ ਆ। ਐਗਜ਼ਿਸਟਿੰਗ ਹੋਮ ਸੇਲ 2.7% ਜਿਹੜੀਆਂ ਆ ਮਈ ਨਾਲੋਂ ਡਾਊਨ ਗਈਆਂ ਹੈਗੀਆਂ। ਸੋ ਟੋਟਲ ਜਿਹੜਾ ਐਨੂਅਲ ਰੇਟ ਆਫ 3.93 ਮਿਲੀਅਨ ਯੂਨਿਟਸ ਇਹ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ ਅਨਾਉਂਸ ਕੀਤਾ ਹੈਗਾ। ਜੂਨ ਦੇ ਵਿੱਚ ਲਗਭਗ ਫਲੈਟ ਹੀ ਰਹੀਆਂ ਹੈਗੀਆਂ। ਜਿਹੜੀਆਂ ਲੇਟੈਸਟ ਹੋਮ ਸੇਲ ਆ ਉਹ ਸ਼ਾਰਟ ਆਫ 4.01 ਮਿਲੀਅਨ ਜੋ ਇਕੋਨੋਮਿਸਟ ਕਹਿ ਰਹੇ ਸੀ ਉਹਦੇ ਨਾਲੋਂ ਘੱਟ ਹੋਈਆਂ। ਹੋਮ ਪ੍ਰਾਈਸਿਸ ਲਗਾਤਾਰ 24 ਮਹੀਨੇ ਹੋ ਗਏ ਉੱਪਰ ਜਾ ਰਹੀਆਂ ਹੈਗੀਆਂ। ਨੈਸ਼ਨਲ ਮੀਡੀਅਨ ਸੇਲ ਪ੍ਰਾਈਸ 2% ਦੇ ਕਰੀਬ ਅੱਪ ਗਈ ਹੈਗੀ 4,35,000 ਦੇ ਕਰੀਬ। ਸੋ ਕੈਲੀਫੋਰਨੀਆ ਦੇ ਵਿੱਚ ਤਾਂ 4,35,000 ਦਾ ਘਰ ਲੱਭਣਾ ਬਹੁਤ ਔਖਾ ਹੈਗਾ। ਤੇ ਯੂਐਸ ਹਾਊਸਿੰਗ ਮਾਰਕੀਟ ਦੇ ਵਿੱਚ ਸਲੰਪ ਚੱਲ ਰਿਹਾ 2022 ਤੋਂ। ਸੋ ਆਲਰੇਡੀ 2025 ਹੋ ਗਿਆ। ਜਿਸ ਟਾਈਮ ਦੇ ਉੱਤੇ ਇੰਟਰਸਟ ਰੇਟ ਚੜ੍ਹਨਾ ਸ਼ੁਰੂ ਹੋਇਆ ਸੀ, ਹੁਣ ਪੌਣੇ 7 ਦੇ ਲਾਗੇ ਜਿਹੜਾ ਇੰਟਰਸਟ ਰੇਟ ਆ ਜਿਨ੍ਹਾਂ ਨੇ 2.5-3% ਤੇ ਲਏ ਹੈਗੇ ਆ ਉਹ ਵੇਚ ਨਹੀਂ ਰਹੇ ਹੈਗੇ। ਸੋ 30 ਸਾਲਾਂ ਦੇ ਵਿੱਚ ਲੋਐਸਟ ਲੈਵਲ ਜਿਹੜਾ ਆ ਹੋਮ ਸੇਲਸ ਹੋ ਰਹੀਆਂ ਆ ਹੁਣ। ਇਹ ਤੁਸੀਂ ਅੰਦਾਜ਼ਾ ਇੱਥੋਂ ਲਾ ਲਓ। ਸੋ ਇਸੇ ਕਰਕੇ ਟਰੰਪ ਹੁਣਾਂ ਦੀ ਲੜਾਈ ਵੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਟ੍ਰੇਜਰ ਸੈਕਟਰੀ ਦੇ ਨਾਲ, ਵੀ ਜਿਹੜਾ ਇੰਟਰਸਟ ਰੇਟ ਆ ਉਹ ਫੈਡ ਘਟਾਇਆ ਦੇ ਜਾਵੇ ਚੇਅਰਮੈਨ ਨਾਲ ਜਾਂ ਪ੍ਰਾਈਵੇਟ ਫੈਡ ਦੇ ਚੇਅਰਮੈਨ ਦੇ ਨਾਲ, ਜੀ ਪਾਵਲ ਦੇ ਨਾਲ, ਪਰ ਉਹ ਜਿਹੜੇ ਹੈਗੇ ਆ ਘਟਾ ਨਹੀਂ ਰਹੇ ਹੈਗੇ। ਸੋ 7% ਦੇ ਲਾਗੇ ਛਾਗੇ ਇੰਟਰਸਟ ਹੈਗਾ ਆ ਤੇ ਪ੍ਰਾਈਸਿਸ ਐਟ ਦਾ ਹਾਈਐਸਟ ਲੈਵਲ ਹੈਗੀਆਂ। ਸੋ ਇਸ ਕਰਕੇ ਜਿਹੜੀ ਘਰਾਂ ਦੀ ਸੇਲ ਆ ਉਹ ਨਹੀਂ ਹੋ ਰਹੀ। ਜੀ ਬਿਲਕੁਲ, ਉਹਨਾਂ ਦਾ ਇਹ ਕਹਿਣਾ ਹੈ ਵੀ ਜੇ ਇੰਟਰਸਟ ਰੇਟ ਹੁਣ ਘਟਾਤੇ ਤਾਂ ਭਾਈ ਇਨਫਲੇਸ਼ਨ ਇੰਨੀ ਕੁ ਜ਼ਿਆਦਾ ਜਿਹੜੀ ਵੱਧ ਜਾਣੀ ਆ, ਬੇਕਾਬੂ ਕੰਮ ਹੋ ਜਾਣਾ। ਆਲਰੇਡੀ ਲੋਕਾਂ ਦੀਆਂ ਜੇਬਾਂ 'ਚ ਮੋਰੀਆਂ ਹੋਈਆਂ ਪਈਆਂ ਤੇ ਸਥਿਤੀ ਆਊਟ ਆਫ ਕੰਟਰੋਲ ਹੋ ਜੂਗੀ। ਸੋ ਦੇਖੋ ਕੀ ਹੁੰਦਾ। ਚਿੱਠੀ ਚੁੱਠੀ ਲਿਖੀ ਬੈਠੇ ਸੀਗੇ, ਫਿਰ ਉਹ ਮੁੱਕਰ ਗਏ ਸੀਗੇ ਟਰੰਪ ਹੁਣੀ ਵੀ ਮੈਂ ਲਿਖੀ ਆ ਕਿ ਨਹੀਂ ਲਿਖੀ ਆ। ਸੋ ਕੱਢਣਾ ਤਾਂ ਉਹਨੂੰ ਚਾਹੁੰਦੇ ਆ, ਬਹਾਨਾ ਜਿਹੜਾ ਉਹ ਹੁਣ ਭਾਲਿਆ ਜਿਹੜਾ ਉਹ ਜਾ ਰਿਹਾ ਆ। ਇਸ ਟਾਈਮ ਜਿਹੜੀ ਫੈਡ ਬਿਲਡਿੰਗ ਦੀ ਰੈਨੋਵੇਸ਼ਨ ਆ ਉਸਦੇ ਵਿੱਚ ਜਿਹੜਾ ਉਹ ਫਸਾਉਣ ਦੀ ਕੋਸ਼ਿਸ਼ ਫੈਡ ਦੇ ਚੇਅਰ ਨੂੰ ਜਿਹੜੀ ਇਸ ਟਾਈਮ ਕੀਤੀ ਜਾ ਰਹੀ ਆ। ਸੋ ਕਾਮਯਾਬ ਹੁੰਦੇ ਆ ਜਾਂ ਨਹੀਂ, ਇਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ।